ਵੈਲਕਮ, ਖੁਸ਼ ਆਮਦੀਦ ਦੋਸਤੋ। ਕੀ ਹਾਲ ਹੈ? ਠੀਕ ਹੋ? ਇਹ ਵੇਖੋ, ਇਹ ਨਜ਼ਾਰਾ ਤੁਸੀਂ ਵੇਖ ਰਹੇ ਹੋ। ਇਹ ਕਾਪਾਡੋਕੀਆ, ਤੁਰਕੀ ਦਾ ਸ਼ਹਿਰ ਕਾਪਾਡੋਕੀਆ। ਸਾਨੂੰ ਇਸ ਟਾਈਮ ਸਾਹ ਚੜੇ ਆ। ਤੁਸੀਂ ਇਹ ਵੇਖੋ, ਵਾਹ ਵਾਹ। ਇਹ ਸੁਬਾਹ ਦਾ ਮੰਜ਼ਰ ਹੈ। ਇਹ ਸਿਰਫ ਔਰ ਸਿਰਫ ਗੁਬਾਰੇ ਸੁਬਾਹ ਦੇ ਟਾਈਮ ਹੀ ਉਡਾਏ ਜਾਂਦੇ ਨੇ। ਕੁਝ ਨੀਵੇਂ ਹੁੰਦੇ ਨੇ, ਕੁਝ ਬੜੇ ਉੱਚੇ ਹੁੰਦੇ ਨੇ। ਜਿਵੇਂ ਕਿ ਤੁਸੀਂ ਇਹ ਗੁਬਾਰਾ ਵੇਖ ਰਹੇ ਹੋ, ਇਹ ਅਜੇ ਥੱਲੇ ਵੇ, ਉਤਾਂ ਨਹੀਂ ਉੱਡਿਆ। ਇਹ ਹਾਟ 에ਅਰ ਬਲੂਨ ਆਖਿਆ ਜਾਂਦਾ। ਇਹਦੇ ਥੱਲੇ ਜਿਹੜੀ ਡੋਲੀ ਲੱਗੀ ਏ ਉਹਦੇ ਵਿੱਚ 12-14 ਬੰਦੇ ਬਹਿ ਜਾਂਦੇ ਨੇ। ਬੀਬੀਆਂ ਵੀ ਬਹਿ ਸਕਦੀਆਂ ਨੇ, ਨਿਰੇ ਬੰਦੇ ਨਹੀਂ। ਇਹਦੇ ਵਿੱਚ ਬਹਿ ਕੇ ਲੋਕੀ ਸਾਰੇ ਏਰੀਏ ਦੀ ਸੈਰ ਕਰਦੇ ਨੇ, ਇੰਜੋਏ ਕਰਦੇ ਨੇ, ਨਾਲੇ ਇਲਾਕਾ ਸਾਰਾ ਵੇਖ ਸਕਦੇ ਨੇ। ਸਨਸ਼ਾਈਨ ਤੇ ਸਨਸੈਟ ਯਾਨੀ ਸੂਰਜ ਤਲੂ ਹੋਣ ਦਾ ਮੰਜ਼ਰ ਵੀ ਵੇਖ ਸਕਦੇ ਹੋ, ਸੂਰਜ ਗਰੂਬ ਹੋਣ ਦਾ ਮੰਜ਼ਰ ਵੀ ਤੁਸੀਂ ਵੇਖ ਸਕਦੇ ਹੋ। ਇਸ ਗੁਬਾਰੇ ਦੀ ਡੋਲੀ ਵਿੱਚ ਬਹਿ ਕੇ ਨਜ਼ਾਰਾ ਲੈਣ ਵਾਸਤੇ ਜਿਹੜੀ ਟਿਕਟ ਲੈਣੀ ਪੈਂਦੀ ਏ ਉਹ ਪਾਕਿਸਤਾਨੀ ਰੁਪਈਆਂ ਨਾਲ ਹਿਸਾਬ ਕਰੀਏ ਤੇ 35-40 ਹਜ਼ਾਰ ਤੋਂ ਲੈ ਕੇ ਤੇ ਲੱਖ ਤੱਕ ਦੀ ਟਿਕਟ ਹੈ। ਇਹ ਤੁਸੀਂ ਨਜ਼ਾਰੇ ਤੁਸੀਂ ਵੇਖ ਰਹੇ ਹੋ। ਅਸਾਂ ਵੀ ਇਹ ਨਜ਼ਾਰੇ ਵੇਖਣੇ ਹੀ ਮੁਨਾਸਬ ਸਮਝੇ, ਕਿਉਂਕਿ ਸਵਾ ਲੱਖ ਦੀ ਟਿਕਟ ਲੈਣਾ ਫਿਲਹਾਲ ਮੇਰੇ ਵਾਸਤੇ ਔਖਾ ਸੀ। ਇਹ ਜਿੰਨੇ ਲੋਕ ਆਏ ਨੇ, ਇਹ ਸਾਰੇ ਲੋਕ ਇਹੀ ਮੰਜ਼ਰ ਵੇਖਣ ਵਾਸਤੇ ਆਏ ਨੇ। ਔਰ ਜੇ ਯੂਰੋਆਂ ਨਾਲ ਹਿਸਾਬ ਕਰੀਏ ਤੇ 150 ਯੂਰੋ ਤੋਂ ਲੈ ਕੇ ਤੇ 350 ਯੂਰੋ ਤੱਕ ਇਸ ਹਾਟ 에ਅਰ ਬਲੂਨ ਦੀ ਟਿਕਟ ਹੈ। 1.5 ਘੰਟਾ ਫਜ਼ਾ ਦੇ ਵਿੱਚ ਇਹ ਤੁਹਾਨੂੰ ਨਜ਼ਾਰੇ ਵਿਖਾਉਂਦਾ ਹੈ। ਜੇ ਹਵਾ ਦਾ ਜ਼ੋਰ ਹੋਵੇ, ਜੇ ਹਵਾ ਦਾ ਪ੍ਰੈਸ਼ਰ ਹੋਵੇ, ਮੁਨਾਸਬ ਨਾ ਹੋਵੇ, ਤੁਹਾਡੀ ਉਹ ਲਈ ਟਿਕਟ ਜ਼ਾਇਆ ਵੀ ਹੋ ਸਕਦੀ ਹੈ। ਕਿਸੇ ਟਾਈਮ ਤਕਨੀਕੀ ਖਰਾਬੀ ਹੋਵੇ ਤੇ ਤੁਹਾਨੂੰ ਥੱਲੇ ਲਾ ਛੱਡਦੇ ਨੇ ਕਿ ਗੁਬਾਰਾ ਨਹੀਂ ਉੱਡਣਾ। ਇਹ ਜਿੱਡੇ ਉੱਚੇ ਪਹਾੜ ਨੇ, ਇਹ ਅਸੀਂ ਪਹਾੜਾਂ ਦੇ ਉੱਤੇ ਚੜ੍ਹ ਕੇ ਪੈਦਲ ਗਏ ਆ। ਲਿਫਟ ਨਹੀਂ ਲੱਗੀ ਜਾਂ ਇਲੈਕਟ੍ਰਿਕ ਸੀੜੀਆਂ ਨਹੀਂ ਲੱਗੀਆਂ। ਜਿੰਨੇ ਲੋਕ ਵੀ ਆਏ ਨੇ ਇਹ ਸਾਰੇ ਵੇਖਣ ਲਈ ਆਏ ਨੇ ਤੇ ਪੈਦਲ ਹੀ ਆਏ ਨੇ। ਸਾਹ ਨਾਲ ਸਾਹ ਨਹੀਂ ਰਲਦਾ, ਕਿਉਂਕਿ ਹੈ ਹੀ ਇਹ ਪਹਾੜ ਬੜੇ ਉੱਚੇ ਨੇ। ਅਸੀਂ ਇਸ ਟਾਈਮ ਪਹਾੜ ਦੇ ਉੱਤੇ ਖਲੋਤੇ ਹਾਂ ਤਾਂ ਥੱਲੜਾ ਇਹ ਸ਼ਹਿਰ ਦਾ ਨਜ਼ਾਰਾ ਵੇਖ ਰਹੇ ਹਾਂ। ਤਾਰੀਖ ਦੱਸਦੀ ਹੈ ਕਿ ਹਜ਼ਾਰਾਂ ਬਲਕਿ ਕਈਆਂ ਹਿਸਟਰੀ ਦੀਆਂ ਕਿਤਾਬਾਂ 'ਚ ਆਉਂਦਾ ਕਿ ਲੱਖਾਂ ਸਾਲ ਪਹਿਲਾਂ ਇਸ ਜਗ੍ਹਾ ਇੱਕ ਬੜਾ ਸ਼ਦੀਦ ਲਾਵਾ ਫੁੱਟਿਆ ਸੀ। ਸ਼ਦੀਦ ਲਾਵਾ ਫੁੱਟਿਆ। ਇਹ ਨਿੱਕੇ ਨਿੱਕੇ ਪਹਾੜ ਨਜ਼ਰ ਜਿਹੜੇ ਆਉਂਦੇ ਨੇ, ਅਸੀਂ ਵੇਖਿਆ ਅੱਖਾਂ ਨਾਲ, ਬੜੇ ਬੜੇ ਵੱਡੇ ਪਹਾੜ ਨੇ। ਇਹ ਜਿਹਦੇ ਉੱਤੇ ਪੇ ਚੱਲਦੇ ਆ, ਇਹ ਤੇ ਬਹੁਤ ਹੀ ਵੱਡਾ ਪਹਾੜ ਹੈ ਨਾ। ਉੱਤੇ ਇੱਕ ਘਾਸੀ ਬਣੀ ਅੱਗੇ ਜਾਣ ਵਾਸਤੇ, ਲੇਕਿਨ ਡਰ ਲੱਗਦਾ ਪਿਆ। ਹਿਸਟਰੀ ਦੱਸਦੀ ਹੈ ਕਿ ਇੱਥੇ ਜਦੋਂ ਲਾਵਾ ਫਟਿਆ ਤੇ ਕਾਫੀ ਅਰਸਾ ਲੱਗ ਗਿਆ। ਉਸ ਲਾਵੇ ਦਾ ਜਿਹੜਾ ਮਵਾਦ ਸੀ ਉਹ ਸੁੱਕਣ ਅੰਦਰ ਬੜੇ ਸਾਲ ਲੱਗੇ। ਉਹ ਸਾਲ ਲੱਗੇ ਸੁੱਕਦਿਆਂ, ਮਗਰ ਲਾਵੇ ਦੇ ਅਸਰਾਤ ਯਾਨੀ ਨਿਸ਼ਾਨ, ਉਹ ਜਿਹੜੀਆਂ ਗਹਿਲਾਂ ਬਣੀਆਂ ਸਨ, ਉਹ ਆਪਣੇ ਨਿਸ਼ਾਨ ਲਾਵਾ ਛੱਡ ਗਿਆ। ਇਹ ਰੋਜ਼ ਦਿਹਾੜੀ ਸੁਬਾਹ ਦੇ ਟਾਈਮ ਇਹ ਗੁਬਾਰੇ ਹਵਾ ਦੇ ਵਿੱਚ, ਫਜ਼ਾ ਦੇ ਵਿੱਚ ਉੱਡਦੇ ਨੇ। ਜਿਹੜੇ ਭਰ ਸਕਦੇ ਨੇ ਯਾਨੀ ਕਿ ਟਿਕਟ ਲੈ ਸਕਦੇ ਨੇ, ਉਹ ਫਿਰ ਟਿਕਟ ਭਰ ਕੇ ਤੇ ਇੰਜੋਏ ਕਰਦੇ ਨੇ। ਜਦੋਂ ਤੁਸੀਂ ਤੁਰਕੀ ਸੈਰੋ ਤਫਰੀਹ ਵਾਸਤੇ ਜਾਓ ਤੇ ਕਾਪਾਡੋਕੀਆ ਜ਼ਰੂਰ ਜਾਓ। ਕਾਪਾਡੋਕੀਆ ਜਾਓ ਤੇ ਫਿਰ ਸੁਬਾਹ ਦੇ ਟਾਈਮ ਇਹ ਨਜ਼ਾਰਾ ਜ਼ਰੂਰ ਵੇਖਿਓ। ਕਦੀ ਦੱਸਦੇ ਨੇ ਕਿ ਸ਼ਾਮ ਦੇ ਟਾਈਮ ਵੀ ਇਹ ਨਜ਼ਾਰਾ ਵੇਖਣ ਨੂੰ ਹੁੰਦਾ ਹੈ, ਲੇਕਿਨ ਬਹੁਤੀ ਵਾਰੀ ਸੁਬਾਹ ਦੇ ਟਾਈਮ ਹੀ ਹੁੰਦਾ। ਵਾਹ ਵਾਹ। ਇਹ ਬੜੀ ਹਾਈਟ ਤੋਂ ਅਸੀਂ ਖਲੋ ਕੇ ਤੇ ਮੰਜ਼ਰ ਵੇਖ ਰਹੇ ਸਾਂ ਤੇ ਕੈਮਰੇ ਦੀ ਅੱਖ 'ਚ ਮਹਿਫੂਜ਼ ਕਰਕੇ ਤੁਹਾਨੂੰ ਵਿਖਾ ਰਹੇ ਵੇਖਣ ਵਾਲਾ ਮੰਜ਼ਰ ਹੈ। ਇਹ ਕਾਪਾਡੋਕੀਆ ਦਾ ਉਹ ਇਲਾਕਾ ਹੈ
ਕਿ ਜਿੱਥੇ ਓਲਡ ਸਿਟੀ ਵੀ ਹੈ, ਯਾਨੀ ਪੁਰਾਣਾ ਸ਼ਹਿਰ, ਇਹ ਤੇ ਸਵੇਰ ਦਾ ਮੰਜ਼ਰ ਜਾਂ ਦਿਨ ਦਾ ਮੰਜ਼ਰ ਤੁਸੀਂ ਵੇਖ ਰਹੇ ਹੋ ਨਾ, ਇਹਦਾ ਰਾਤ ਦਾ ਮੰਜ਼ਰ ਮੈਂ ਆਪਣੇ ਅਗਲੇ ਕਲਿੱਪ ਦੇ ਵਿੱਚ ਤੁਹਾਨੂੰ ਵਿਖਾਵਾਂਗਾ, ਉਹ ਲਾਜ਼ਮੀ ਵੇਖਿਓ ਜੀ। ਇਹ ਵੀ ਨਜ਼ਾਰਾ ਬੜਾ ਹੈ, ਲੇਕਿਨ ਉਹ ਨਜ਼ਾਰਾ ਇੱਕ ਵੱਖਰਾ ਮੁਨਫਰਦ ਮੰਜ਼ਰ ਪੇਸ਼ ਕਰਦਾ। ਜਿਵੇਂ ਜਿਵੇਂ ਸੂਰਜ ਨਿਕਲਦਾ ਹੈ ਤੇ ਇਹ ਗੁਬਾਰੇ ਆਸਤਾ ਆਸਤਾ ਫਿਰ ਥੱਲੇ ਆਉਣਾ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਗਰਮੀ ਦੇ ਵਿੱਚ ਇਹ ਗੁਬਾਰੇ ਨਹੀਂ ਉੱਡਦੇ। ਸਵੇਰ ਸੂਰਜ ਨਿਕਲਣ ਤੋਂ ਪਹਿਲਾਂ ਤੇ ਸ਼ਾਮ ਦੇ ਟਾਈਮ ਪਤਾ ਹੋਵੇ ਕਿ ਹੁਣ ਸੂਰਜ ਦੀ ਹੀਟ ਖਤਮ ਹੋ ਗਈ ਤੇ ਫਿਰ ਇਹ ਗੁਬਾਰੇ ਉੱਡਦੇ ਨੇ। ਇਹ ਸਾਰਾ ਮੰਜ਼ਰ ਵੇਖ ਕੇ ਜੇ ਤੁਹਾਨੂੰ ਚੰਗਾ ਲੱਗਾ ਹੋਵੇ ਤੇ ਆਪਣਾ ਰਾਏ ਦਾ ਇਜ਼ਹਾਰ ਕਮੈਂਟ ਦੇ ਵਿੱਚ ਜ਼ਰੂਰ ਕਰਿਓ, ਅੱਗੇ ਸ਼ੇਅਰ ਲਾਜ਼ਮੀ ਕਰਿਓ, ਔਰ ਸਾਡੀਆਂ ਅਗਲੀਆਂ ਵੀਡੀਓ ਵੇਖਦੇ ਰਹੋ। ਇਨਸ਼ਾਅੱਲਾ ਤੁਹਾਨੂੰ ਬੜਾ ਕੁਝ ਵੇਖਣ ਨੂੰ ਸਿੱਖਣ ਨੂੰ ਮਿਲੇਗਾ, ਔਰ ਵੇਖ ਕੇ ਤੁਹਾਨੂੰ ਯਕੀਨਨ ਅੱਛਾ ਲੱਗਾ ਹੋਏਗਾ ਕਿ ਕੈਸਾ ਇੱਕ ਮੰਜ਼ਰ। ਲੇਕਿਨ ਮੈਂ ਇਹਦੇ ਨਾਲ ਹੀ ਆਖਾਂਗਾ ਕਿ ਜਦੋਂ ਵੀ ਤੁਸੀਂ ਜਾਂਦੇ ਹੋ ਕਿਸੇ ਸ਼ਹਿਰ, ਕਿਸੇ ਇਲਾਕੇ, ਕਿਸੇ ਮੁਲਕ ਦੇ ਵਿੱਚ, ਕੋਈ ਇਸ ਤਰ੍ਹਾਂ ਦੀਆਂ ਯਾਦਾਂ ਕਵਰ ਕਰੋ ਕਿ ਆਉਣ ਵਾਲੇ ਵਕਤ ਦੇ ਵਿੱਚ ਤੁਹਾਨੂੰ ਉਹ ਭੁੱਲਣ ਨਾ, ਬਲਕਿ ਲੋਕੀ ਵੀ ਵੇਖ ਕੇ ਇੰਜੋਏ ਕਰਨ। ਦੁਆਵਾਂ 'ਚ ਯਾਦ ਰੱਖਿਓ ਜੀ। ਇਜਾਜ਼ਤ ਦਿਓ।